ਪਾਕਿਸਤਾਨੀ ਸਰਕਾਰ ਵੱਲੋਂ 50,000 ਪਾਕਿਸਤਾਨੀਆਂ ਦੇ ਪਾਸਪੋਰਟ ਬਲੈਕਲਿਸਟ ਕਰ ਦਿੱਤੇ ਗਏ ਨੇ ਔਰ ਉਹਦੀ ਵਜ੍ਹਾ ਇਹ ਹੈ ਕਿ ਇਹ 50,000 ਪਾਕਿਸਤਾਨੀ ਕਿਸੇ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਈਰਾਨ ਔਰ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਇਹੋ ਜਿਹੀਆਂ ਕੋਸ਼ਿਸ਼ਾਂ ਦਾ ਹਿੱਸਾ ਸਨ। ਇਹ ਰਿਪੋਰਟ ਨਿੱਜੀ ਤੌਰ ਤੇ ਸਾਹਮਣੇ ਨਹੀਂ ਆਈ, ਬਲਕਿ ਪਾਕਿਸਤਾਨ ਦੀ ਫੈਡਰਲ ਇੰਟੀਰੀਅਰ ਮਿਨਿਸਟਰੀ ਵੱਲੋਂ ਬਾਕਾਇਦਾ ਇਹਨੂੰ ਪਾਰਲੀਮੈਂਟ 'ਚ ਜਮ੍ਹਾਂ ਕਰਵਾਇਆ ਗਿਆ ਹੈ। ਇਸ ਰਿਪੋਰਟ ਨੂੰ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਮੌਸਮ ਨਕਵੀ ਹੋਣੇ ਨੇ ਜਿਹੜੇ ਉਹਨਾਂ ਨੇ ਪਾਰਲੀਮੈਂਟ 'ਚ ਜਮ੍ਹਾਂ ਕਰਵਾਇਆ ਔਰ ਲਿਖਤੀ ਰੂਪ 'ਚ ਜਮ੍ਹਾਂ ਕਰਵਾਇਆ, ਜਿਹਦੇ 'ਚ ਦੱਸਿਆ ਗਿਆ ਹੈ ਕਿ 50,000 ਪਾਕਿਸਤਾਨੀਆਂ ਦੇ ਪਾਸਪੋਰਟ ਬਾਕਾਇਦਾ ਬਲੈਕਲਿਸਟ ਕਰ ਦਿੱਤੇ ਗਏ ਨੇ ਔਰ ਉਹਦਾ ਕਾਰਨ ਇਹਨਾਂ ਲੋਕਾਂ ਦਾ ਈਰਾਨ ਔਰ ਈਰਾਨ ਤੋਂ ਬਾਅਦ ਅੱਗੇ ਯੂਰਪੀ ਮੁਲਕਾਂ ਦਾ ਗੈਰ ਕਾਨੂੰਨੀ ਸਫ਼ਰ ਕਰਨਾ ਹੈ। ਇਹਦੇ 'ਚ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਏਜੰਟ ਨੇ ਜਾਂ ਜਿਨ੍ਹਾਂ ਦੇ ਰਾਹੀਂ ਇਹਨਾਂ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਸੀਗਾ। ਆਮ ਲਫ਼ਜ਼ਾਂ 'ਚ ਡੰਕੀ ਰਾਹੀਂ ਜਿਹੜੇ ਬਾਹਰ ਜਾਣ ਵਾਲੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਏਜੰਟ ਨੇ ਜਿਹੜੇ ਉਹਨਾਂ ਦੇ ਪਾਸਪੋਰਟਾਂ ਨੂੰ ਵੀ ਬਲੈਕਲਿਸਟ ਕੀਤਾ ਗਿਆ ਹੈ। ਪਾਕਿਸਤਾਨੀ ਸਰਕਾਰ ਵੱਲੋਂ ਇਹ ਪਾਸਪੋਰਟ ਬਲੌਕ ਕਰ ਦਿੱਤੇ ਗਏ ਨੇ। ਇਹਨਾਂ ਪਾਸਪੋਰਟਸ ਨੂੰ ਮਕਾਇਆ ਨਹੀਂ ਗਿਆ, ਇਹਨਾਂ ਨੂੰ ਬਲੈਕਲਿਸਟ 'ਚ ਰੱਖਿਆ ਗਿਆ। ਬਲੈਕਲਿਸਟ ਔਰ ਬਲੌਕ ਹੋਣ 'ਚ ਥੋੜਾ ਜਿਹਾ ਫਰਕ ਇਹ ਹੈ ਕਿ ਬਲੌਕ ਹੋਇਆ ਪਾਸਪੋਰਟ ਹੈ ਜਿਹੜਾ ਉਹਨੂੰ ਤੁਸੀਂ ਨਵੇਂ ਸਿਰੇ ਤੋਂ ਕਹਿ ਲਵੋ ਕਿ ਬਣਵਾ ਸਕਦੇ ਜੇ, ਉਹਦੇ ਵਾਸਤੇ ਅਪੀਲ 'ਚ ਜਾ ਸਕਦੇ ਜੇ, ਪਰ ਬਲੈਕ ਲਿਸਟ ਵਾਸਤੇ ਤੁਹਾਨੂੰ ਬਕਾਇਦਾ ਤੌਰ ਤੇ ਇੱਕ ਕਾਨੂੰਨੀ ਚਾਰਾਜੋਈ ਹੈ ਜਿਹੜੀ ਉਹ ਫੇਸ ਕਰਨੀ ਪੈਂਦੀ ਹੈ, ਇੱਕ ਇਨਕੁਆਇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਉਸ ਤੋਂ ਬਾਅਦ ਫਿਰ ਸਰਕਾਰ ਦੀ ਜਵਾਬਦੇਹੀ ਹੁੰਦੀ ਹੈ ਕਿ ਉਹ ਇਸ ਪਾਸਪੋਰਟ ਨੂੰ ਬਲੈਕ ਲਿਸਟ ਚੋਂ ਕੱਢ ਕੇ ਬਹਾਲ ਕਰਦੀ ਹੈ ਜਾਂ ਨਹੀਂ। ਬਲੈਕ ਲਿਸਟ ਹੋਏ ਔਰ ਬਲੌਕ ਹੋਏ ਹਰ ਕਿਸਮ ਦੇ ਪਾਕਿਸਤਾਨੀ ਪਾਸਪੋਰਟ ਨੇ ਜਿਹੜੇ ਉਹਨਾਂ ਤੇ ਤੁਸੀਂ ਇੰਟਰਨੈਸ਼ਨਲ ਸਫ਼ਰ ਹੈ ਜਿਹੜਾ ਉਹ ਨਹੀਂ ਕਰ ਸਕਦੇ। ਬਾਕਾਇਦਾ ਇੰਟੀਰੀਅਰ ਮਿਨਿਸਟਰੀ ਵੱਲੋਂ ਸਰਕਾਰੀ ਆંકੜਿਆਂ 'ਚ ਇਹ ਦੱਸਿਆ ਗਿਆ ਹੈ ਕਿ 50,000 ਐਸੇ ਪਾਕਿਸਤਾਨੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਈਰਾਨ ਔਰ ਯੂਰਪ ਦੇ ਸਫ਼ਰ ਦੀ ਕੋਸ਼ਿਸ਼ ਕਰ ਰਹੇ ਸਨ, ਉਹਨਾਂ ਦੇ ਪਾਸਪੋਰਟਸ ਨੂੰ ਬਲੈਕ ਲਿਸਟ ਦਾ ਹਿੱਸਾ ਕਰ ਦਿੱਤਾ ਗਿਆ ਹੈ।